बिस्मिल्लाहिर्रहमानिर्रहीम ਢੋਲਣਵਾਲ टीवी ਦੀ ਤਰਫੋਂ ਤੁਹਾਨੂੰ ਸਾਨੂੰ ਖੁਸ਼ ਆਮਦੀਦ ਆ। ਅੱਜ ਅਸੀਂ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਹਾਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਸਾਡੀ ਇਹ ਵੀਡੀਓ ਵੀ ਪਸੰਦ ਆਏਗੀ। ਅੱਜ ਅਸੀਂ ਕਿਆਮੇ ਪਾਕਿਸਤਾਨ ਦੇ ਹਵਾਲੇ ਨਾਲ ਜਦੋਂ ਜਿਹੜੇ ਹਾਲਾਤ ਸੀ ਉਸ ਬਾਰੇ 'ਚ ਆਪਣੇ ਬਜ਼ੁਰਗਾਂ ਤੋਂ ਜਾਣਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਕਿਹੜੀਆਂ ਮੁਸੀਬਤਾਂ ਦੇਖੀਆਂ ਤੇ ਕਿਹੜੇ ਉਹਨਾਂ ਨੂੰ ਤਕਲੀਫਾਂ ਬਰਦਾਸ਼ਤ ਕਰਨਾ ਪਈਆਂ। ਸਾਡੇ ਪਾਕਿਸਤਾਨ ਜਦੋਂ ਬਣਿਆ ਉਹਨਾਂ ਨੂੰ ਇੱਧਰ ਪਾਕਿਸਤਾਨ ਆਉਣੇ ਵਾਸਤੇ ਇੰਡੀਆ ਤੋਂ ਹਿਜਰਤ ਕਰਕੇ ਜਦੋਂ ਇੱਧਰ ਹਿੰਦੁਸਤਾਨ ਤੋਂ ਹਿਜਰਤ ਕਰਕੇ ਪਾਕਿਸਤਾਨ ਸਾਡੇ ਮੁਲਕ ਜਿਹੜਾ ਬਣ ਗਿਆ ਉਹਦੇ ਵਿੱਚ ਆਏ ਤੇ ਇਹਨਾਂ ਨੂੰ ਕਿਹੜੀਆਂ ਮੁਸੀਬਤਾਂ ਦੇਖਣੀਆਂ ਪਈਆਂ। ਇਸ ਹਵਾਲੇ ਨਾਲ ਅੱਜ ਅਸੀਂ ਆਪਣੇ ਬਜ਼ੁਰਗਾਂ ਨਾਲ ਗੁਫ਼ਤਗੂ ਕਰਾਂਗੇ। ਸਾਡੇ ਇਹ ਬਜ਼ੁਰਗ ਨੇ ਇਹ ਬਾਬਾ ਨਕਸ਼ ਅਲੀ, ਇਹਨਾਂ ਦੀ ਉਮਰ ਤਕਰੀਬਨ ਜਿਹੜੀ ਆ ਉਹ 95-96 ਸਾਲ ਹੋ ਗਈ ਆ ਤੇ ਇਸ ਹਵਾਲੇ ਨਾਲ ਇਹਨਾਂ ਕੋਲ ਪੁੱਛਦੇ ਆ ਕਿ ਜਦੋਂ ਪਾਕਿਸਤਾਨ ਬਣਿਆ ਤਾਂ ਤੁਸੀਂ ਕਿਹੜੀਆਂ ਮੁਸੀਬਤਾਂ ਦੇਖੀਆਂ। ਹੋਰ ਜੀ ਬਾਬਾ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ? बढ़िया मुसीबत देखी। अच्छा जी, आए हैं बंदा ही। अच्छा कोई नहीं साढ़े गया है। हाँ आ तो सानू दिखा देना जी खतरा होना ऐस पिंड आया कहना चलो सर दिखाया जी हाँ। ऐ समझना है यार। ਤੇ ਰਾਹ ਦੇ ਵਿੱਚ ਸਿੱਖਾਂ ਨੇ ਲੁੱਟਿਆ ਕੀ ਉੱਥੇ ਕੀਤਾ ਉਹਨਾਂ ਨੇ ਤੁਹਾਡੇ ਨਾਲ? साढ़े नाल कुछ नहीं किया, अच्छा बिल्कुल अमन चाहे तो दसेगा अच्छा। किसी ने कुछ नहीं किया सानू। ਤੇ ਕਿੰਨੇ ਦਿਨਾਂ 'ਚ ਪਹੁੰਚੇ? ਉਤੋਂ ਕਿੰਨੇ ਦਿਨ ਲੱਗ ਗਏ ਤੁਹਾਨੂੰ ਇੱਧਰ ਆਉਂਦਿਆਂ ਨੂੰ? हाँ ਕਾਹਦੇ ਤੇ ਆਏ ਸੀਗੇ ਤੁਸੀਂ? हम पता नहीं केड़ा सन सा नहीं आए कर के ਕਿਹੜੀ ਸ਼ਹਿਰ ਤੇ ਬੈਠ ਕੇ ਆਏ ਤੁਸੀਂ? ਅਸੀਂ ਗੱਡੇ ਆਪਣੇ ਤੇ ਆਏ। गड्ढे ਗੱਡਿਆਂ ਤੇ ਆਪਣਿਆਂ ਤੇ? ਤੇ ਕਿੰਨੇ ਦਿਨ ਲੱਗੇ ਤੁਹਾਨੂੰ ਇੱਥੇ ਪਹੁੰਚਦਿਆਂ ਨੂੰ? ਸਾਨੂੰ ਪਹੁੰਚਦਿਆਂ ਤਾਂ ਲੱਗੇ ਆ ਮਹੀਨੇ। ਕਦੀ ਕਿਸੇ ਡੇਰਾ ਲਵਾ ਦੇਣਾ ਵੀ ਇੱਥੇ ਬਹਿ ਜਾਓ ਤੇ ਇੱਥੋਂ ਬਾਹਰ ਪਹਿਰਾ ਹੋ ਜਾਣਾ ਅੱਛਾ, ਮਿਲਟਰੀ ਦਾ। ਮਿਲਟਰੀ ਪਹਿਰਾ ਦਿੰਦੀ ਸੀਗੀ? ਹਾਂਜੀ, ਅੱਛਾ। कैंपा ਹੋਰ ਕੋਈ ਨਹੀਂ ਸੀ। ਕੈਂਪਾਂ ਦੇ ਵਿੱਚ ਰਹਿੰਦੇ ਸੀ ਉੱਥੇ ਫਿਰ ਖੈਮੇ ਲਾ ਕੇ? ਜਿਹੜੇ ਕੈਂਪਾਂ 'ਚ ਰਹਿੰਦੇ ਸੀ ਉਸ ਵੇਲੇ ਤਾਂ ਹੁਣ ਮੈਨੂੰ ਯਾਦ ਨਹੀਂ ਅੱਛਾ ਕੀ ਗੱਲ ਸੀ, ਕੀ ਕਰਦੇ ਆਏ ਨੇ। ਹਾਂ ਤਾਂ ਪੱਠੇ ਅਸੀਂ ਜਾ ਕੇ ਲੋਕਾਂ ਦੇ ਸਿੱਕਾਂ ਦੇ ਵੱਢ ਕੇ ਲਿਆਉਣੇ, ਚਲੇ ਜਾਣਾ ਸਵੇਰੇ ਉੱਠ ਕੇ ਵੱਢ ਲੈਣੇ। ਕਦੀ ਹਾਲਾ ਹੋ ਜਾਣੀ, ਕਦੀ ਅਮਨਾ ਆ ਜਾਣਾ। पाकिस्तान किथे तुसी पाकिस्तान दे केड़ी सरहद तो दे अंदर आए हैं? है जी, पाकिस्तान जिले दाखिल होए हैं तो केड़ी सरहद तो दाखिल होए थे? लाहौर होए हैं, बागे होए हैं? लाहौर ही। बागे ਲਾਹੌਰ ਹੀ ਮੇਰਾ ਖੈਰ ਹੋਏ। ਤੇ ਬਾਗਾ ਕਿਹੜਾ ਸੀ? ਉੱਥੇ ਆਪਣਾ ਪਿੰਡ ਕਿਹੜਾ ਸੀਗਾ? ਉੱਥੇ ਵੀ ਢੋਲਣ ਵਾਲੀ ਸੀ। ਢੋਲਣ ਨਾਲ ਹੀ ਪਿੰਡ ਸੀਗਾ? ਹਾਂ। ਕਿਹੜਾ ਜ਼ਿਲ੍ਹਾ ਕਿਹੜਾ ਸੀਗਾ? ਜ਼ਿਲ੍ਹਾ ਵੀ ਹੁਸ਼ਿਆਰਪੁਰ ਸੀ। ਹੁਸ਼ਿਆਰਪੁਰ ਸੀਗਾ। ਹਾਂ। ਤਾਂ ਉੱਥੇ ਪਿੰਡ ਦੀ ਜ਼ਮੀਨ ਕਿੱਦਾਂ ਸੀ? ਵਾਵਾ ਜ਼ਰਖੇਜ਼ ਸੀ ਕਿ ਜਿੱਦਾਂ ਇੱਧਰ ਜ਼ਮੀਨਾਂ ਬਹੁਤ ਇੱਦਾਂ ਹੀ? ਸੀ ਜ਼ਮੀਨ ਕੇ ਸੀਗੀ ਮਾਰੂ मारू ਖੂਹਾਂ ਤੇ पानी ਚੱਲਦਾ। नहीं सकता ਅੱਛਾ, ਪਾਣੀ ਹੈ ਨਹੀਂ ਸੀ? ਖੂਹਾਂ ਤੇ ਚੱਲਦਾ ਸੀ ਕੰਮ। ਹਾਂ, ਖੂਹਾਂ ਤੇ ਨਹਿਰੀ ਪਾਣੀ ਹੈ। ਨਹਿਰੀ ਪਾਣੀ ਹੈ ਨਹੀਂ, ਖੂਹਾਂ ਦੇ ਵਿੱਚੋਂ ਪਾਣੀ ਕੱਢ ਕੇ ਫਸਲਾਂ ਬੀਜਦੇ ਸੀ। ਹਾਂਜੀ, पिता भी पानी काट थे। ਖੂਹਾਂ ਵਿੱਚੋਂ ਕਿੱਦਾਂ ਖੂਹਾਂ ਚੋਂ ਕੱਢਦੇ ਸੀਗੇ? ਗੱਡੇ ਬਣਾਇਆ ਸੀ ਐਸੇ ਜਿੱਦਾਂ ਹੁਣ ਤੁਸੀਂ ਚੱਕਲੀਆਂ ਦੇਖੀਆਂ ਹੋਣਗੀਆਂ ਖਰਾਸ ਦੀਆਂ, ਹਾਂ ਇੱਦਾਂ ਚੱਕਲੀਆਂ ਹੋਣਗੀਆਂ ਤੇ ਉਹ ਪਾ ਦੇਣੇ ਮਗਰ ਬੋਦਾਂ ਦੇ। ਉਹ ਬੋਦਾਂ ਦੇ ਮਗਰ ਚੱਲਦੀ ਰਹਿਣੀ। ਐਦਾਂ ਪਾਣੀ ਆਣਾ ਜਾਈ ਜਾਣਾ, ਡੁੱਲੀ ਜਾਣਾ, ਪਾਣੀ ਆਉਣਾ ਪਾਰਸੇ 'ਚ ਪਈ ਜਾਣਾ। ਸਹੀ ਜਗ੍ਹਾ ਜੀ और टिंडा पे उसी लोहे दियां के लोटे बने थे के? ਲੋਹੇ ਦੀ ਚੀਜ਼ਾਂ ਲੋਹੇ ਦੀਆਂ ਸੀ। ਅਸੀਂ ਸੁਣਦੇ ਆਂ ਵੀ ਬੜੇ ਸਾਰੇ ਲੋਕਾਂ ਦੇ ਸਿੱਖਾਂ ਨੇ ਬਹੁਤ ਵੱਢਿਆ, बहुत मुसीबत पई हैं। ਬਹੁਤ ਮੁਸੀਬਤਾਂ ਪਈਆਂ ਤੇ ਕਈਆਂ ਦੇ ਘਰਾਂ ਦੇ ਘਰ ਜਿਹੜੇ ਕੋਈ ਬਚਿਆ ਹੀ ਨਹੀਂ ਤੇ ਸਾਰੇ ਜਿਹੜੇ ਉਧਰ ਸ਼ਹੀਦ ਕਰ ਬਹੁਤ ਦਿੱਤੇ। ਹੋਏ ਇੱਦਾਂ ਬਹੁਤ ਹੋਏ ਆ। ਸਾਨੂੰ ਅੱਲਾ ਨੇ ਬਚਾਈ ਮਦਦ ਕੀਤੀ। ਅਮਨ ਅਮਨ ਦਾ ਬਚਾਇਆ, ਸਾਨੂੰ ਕੋਈ ਤਕਲੀਫ ਨਹੀਂ। ਤੇ ਫਿਰ ਜਦੋਂ ਪਾਕਿਸਤਾਨ ਆ ਕੇ ਤੁਸੀਂ ਇੱਧਰ ਆ ਗਏ ਸਿੱਧੇ ਇਸ ਪਿੰਡ ਆਏ ਸੀਗੇ ਕਿ ਪਹਿਲੋਂ ਕਿਤੇ ਹੋਰ ਬੈਠੇ ਉੱਥੋਂ ਉੱਠ ਕੇ ਫਿਰ ਇੱਥੇ ਆਏ? ਉਹ ਫਿਰ ਦਰੇ ਕੀ ਬਰਾ ਕੀ ਉਹਨੂੰ ਕਹਿੰਦੇ ਆ, ਉੱਥੇ ਵੀ ਕਈ ਦਿਨ ਲੱਗੇ ਸੀ। ਅੱਛਾ ਹੋਰ ਅਸੀਂ ਆਪਣੇ ਗੱਡੀਆਂ ਤੇ ਅਮਨ ਨਾਲ ਐਨ ਕੋਈ ਤਕਲੀਫ ਨਹੀਂ ਹੋਈ। ਸਹੀ ਆ। ਸਵੇਰ ਨੂੰ ਉੱਠਣਾ, ਕਿਤੇ ਜੇ ਰੁਕਿਆ ਹੋਣਾ ਨਾ ਕੈਂਪ, ਸਵੇਰ ਨੂੰ ਉੱਠਣਾ, ਅੱਗੇ ਆਲਾ ਦੁਆਲਾ ਦੇਖਣਾ, ਦੇਖ ਕੇ ਕਿਸੇ ਪੱਠੇ ਦੇ ਵੱਟ ਕੇ ਬਹੁਤ ਜ਼ਿਆਦਾ ਲੈ ਆਉਣਾ। ਸਹੀ ਆ। ਤੇ ਖਾਣ ਪੀਣ ਕਿੱਦਾਂ ਹੁੰਦਾ ਸੀਗਾ ਉੱਥੇ? ਉਹ ਫਿਰ ਨਾਲ ਆਪਣਾ ਰੱਖਿਆ ਸੀਗਾ ਸਮਾਨ? ਕੋਲ ਨਾਲ ਰੱਖਿਆ। ਸਹੀ ਆ। ਰੋਟੀ ਆਪਣਾ ਜਿਹੜਾ ਰੋਟੀ ਪੋਟੀ ਸਾਡੀ ਸੀ, ਆਪਣੀ ਸੀ। ਹਾਂ। ਕਿੰਨੇ ਮਹੀਨਿਆਂ 'ਚ ਪਹੁੰਚੇ ਫਿਰ ਇੱਥੇ?
ਉਹ ਤਾਂ ਫਿਰ ਰਾਹ 'ਚ ਖੜੇ ਹੁੰਦੇ ਆਏ, ਹਾਂ ਬਾੜ ਤਾਂ ਕੋਈ ਨਹੀਂ ਜਿਹੜਾ ਜੀ, ਹਾਂ ਰਾਹ 'ਚ ਰੁਕਾਵਟ ਮਿਲਟਰੀ ਨਾ ਹੋਣੀ ਤਾਂ ਉਹਨਾਂ ਨੂੰ ਫਿਰ ਉੱਥੇ ਕੈਂਪ ਡੱਕ ਲੈਣਾ ਸਾਡਾ, ਡੱਕ ਕੇ ਕਈ ਦਿਨ ਲੱਗ ਜਾਂਦੇ ਸੀ। ਜ਼ਿਆਦਾ ਤਬਾਹਕਾਰੀਆਂ ਕਿਹੜੇ ਕਿਹੜੇ ਪਿੰਡਾਂ 'ਚ ਹੋਈਆਂ? ਹੈ ਜੀ, ਬਹੁਤੀਆਂ ਲੁੱਟ ਮਾਰ ਜਾਂ ਤਬਾਹਕਾਰੀਆਂ ਜੇ ਸ਼ਹੀਦ ਕੀਤੇ ਬੰਦੇ ਮੁਸਲਮਾਨ ਕਿਹੜੇ ਕਿਹੜੇ ਪਿੰਡਾਂ 'ਚ ਹੋਈਆਂ? ਹੁਣ ਐਦਾਂ ਨਹੀਂ ਆਪਣਾ ਤਾਂ ਮੈਂ ਦੱਸ ਸਕਦਾ, ਉਹ ਦੱਸ ਚੇਤਾ ਨਹੀਂ। ਅੱਛਾ ਜਿੱਲੋ ਤੁਸੀਂ ਉੱਥੇ ਉਧਰ ਢੋਲ ਨਾਲ ਪਿੰਡ ਰਹਿੰਦੇ ਸੀਗੇ ਇੰਡੀਆ ਦੇ ਵਿੱਚ, ਆਹੋ, ਉੱਥੇ ਹੋਰ ਕਿਹੜੀਆਂ ਕਿਹੜੀਆਂ ਕੌਮਾਂ ਰਹਿੰਦੀਆਂ ਸੀ? ਕੋਈ ਵੀ ਨਹੀਂ ਸੀ, ਸਾਰੇ ਆਪਣੇ ਹੀ ਸੀਗੇ, ਸਿੱਖ ਚਮਾਰ ਹੀ ਸੁੱਖ ਹੈ ਨਹੀਂ ਸੀ? ਚਮਾਰ ਹੀ ਸੀ। ਚਮਾਰ ਰਹਿੰਦੇ ਸੀ ਜਾਂ ਉਧਰ ਮੁਸਲਮਾਨ? ਹੂੰ, ਤੇ ਮੁਸਲਮਾਨ ਸੀਗੇ, ਹਾਂ ਜੀ, ਸਿੱਖ ਸੁੱਖ ਹੈ ਨਹੀਂ ਸੀ ਤੁਹਾਡੇ ਕੋਈ ਪਿੰਡ? ਸੀ ਹਾਂ। ਸਹੀ ਆ। ਸਿੱਖ ਕੋਈ ਨਹੀਂ ਸੀ, ਅੱਛਾ ਜੀ, ਦੂਏ ਹੋਰ ਕੋਈ ਵੀ ਨਹੀਂ ਸੀ ਤਕਰੀਬਨ। ਅੱਛਾ ਆ ਹੁੰਦੇ ਹੀ ਨੇ ਕਮੀ ਜਲਾਏ ਇਦਾਂ ਦੇ, ਹਾਂ ਇਹ ਸੀਗੇ ਹਾਂ ਆਪਣੇ ਸਾਡੇ ਮੁਸਲਮਾਨ ਹੀ, ਹਾਂ ਹਾਂ ਤੇ ਸਿੱਖ ਕੋਈ ਨਹੀਂ ਸੀ, ਹਿੰਦੂ ਕੋਈ ਨਹੀਂ ਸੀ, ਹਾਂ ਸਾਡੇ ਪਿੰਡ ਹਿੰਦੂ ਹੈ ਹੀ ਕੋਈ ਨਹੀਂ ਸੀ। ਸਹੀ ਹੈ। ਇਸੇ ਲਈ ਫਿਰ ਤੁਸੀਂ ਬਚ ਕੇ ਰਹੇ ਆ, ਤੁਹਾਡੇ ਹੋਰ ਕੋਈ ਕੌਮ ਹੈ ਨਹੀਂ ਸੀਗੀ, ਹਿੰਦੂ ਹਾਂਜੀ, ਹਿੰਦੂ ਹੈ ਨਹੀਂ, ਹਾਂਜੀ, ਸਿੱਖ ਹੈ ਨਹੀਂ ਸੀਗੇ। ਹਾਂ ਜੀ, ਹਿੰਦੂਆਂ ਦਾ ਘਰ ਹੋਣੇ ਆ ਕੋਈ ਨਾ। ਪੋੜ ਹੀਰਾ ਦਾ ਸਾਡਾ ਜਿਹੜਾ ਬਹੁਤ ਬੜਾ ਪਿੰਡ ਸੀ, ਅੱਛਾ ਉਹਨਾਂ ਸਾਡਾ ਪਹਿਰਾ ਵੀ ਦੇਣਾ ਪਿਆ, ਸਹੀ ਹੈ। ਉਹ ਵੀ ਦਿੱਤਾ। ਫਿਰ ਬੜੀਆਂ ਮੁਸੀਬਤਾਂ ਨਾਲ ਇੱਥੇ ਪਹੁੰਚੇ ਤੁਸੀਂ, ਹਾਂਜੀ, ਤੇ ਇੱਥੇ ਆ ਕੇ ਫਿਰ ਜ਼ਮੀਨਾਂ ਜਿਹੜੀਆਂ ਤੁਹਾਨੂੰ ਕਿਦਾਂ ਉੱਥੇ ਜਿੰਨੀਆਂ ਉਨੀਆਂ ਸੀ ਉਨੀਆਂ ਪਈਆਂ ਕਿ ਘੱਟ ਵੱਧ ਪਈਆਂ? ਇੱਥੇ ਹੀ ਜ਼ਮੀਨਾਂ ਉੱਥੇ ਜਿੰਨੀ ਜ਼ਮੀਨ ਸੀ ਇੰਨੀ ਇੰਨੀ ਇੱਥੇ ਆ ਕੇ ਉਨੀ ਨੰਬਰਾਂ ਨਾਲ ਮਿਲੀ? ਮਿਲੀ ਆ, ਹਾਂਜੀ ਜ਼ਮੀਨ ਨੰਬਰਾਂ ਨਾਲ ਮਿਲੀ ਆ, ਨੰਬਰਾਂ ਨਾਲ ਮਿਲੀ ਆ। ਇੰਨੇ ਨੰਬਰ ਇੰਨਾ ਜਮਾ ਉਹਦੇ ਮੁਤਾਬਕ ਜਿੰਨੇ ਉਹਦੇ ਹੁਣ ਇਹਨਾਂ ਨੰਬਰ ਉਹਨੇ ਇਹ ਸਾਡੇ ਦੀ ਜ਼ਮੀਨ ਦੇ ਉਹਦੇ ਮੁਤਾਬਕ ਮਿਲੇ। ਯੂਨਿਟ ਮਿਲੇ ਸੀ, ਹੈ ਜੀ, ਯੂਨਿਟ ਆਏ, ਯੂਨਿਟ ਮਿਲੇ ਜਿਹੜੇ ਯੂਨਿਟ ਯੂਨਿਟ ਮਿਲੇ ਆ। ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਉਸਲੇ ਵੀ ਪਾਕਿਸਤਾਨ ਬਣ ਗਿਆ ਆ, ਵੀ ਹੁਣ ਅਸੀਂ ਜਾਣਾ ਆ ਉਧਰ ਨੂੰ? ਉੱਥੇ ਰੋਜ਼ ਖਬਰ ਜਾਂਦੀ ਸੀ ਸਾਨੂੰ ਕਿ ਖਬਰ ਉਸਲੇ ਕਿ ਰੇਡੀਓ ਤੇ ਸੁਣਦੇ ਸੀ, ਕਾਹਤੇ ਸੁਣਦੇ ਸੀ? ਅਸੀਂ ਸ਼ਹਿਰ ਨੂੰ ਜਾਈਏ ਤਾਂ ਰੋਜ਼। ਸ਼ਹਿਰ ਨੂੰ, ਜੇ ਸ਼ਹਿਰੋਂ ਪਤਾ ਲੱਗਦਾ ਹੁੰਦਾ ਸੀ ਹਾਂਜੀ, ਵੀ ਪਾਕਿਸਤਾਨ ਬਣ ਚੱਲਾ? ਬਣ ਗਿਆ, ਬਣ ਚੱਲਾ, ਸਭ ਘਰ ਸ਼ਹਿਰ ਸਾਨੂੰ, ਅਸੀਂ ਰੋਜ਼ ਜਾਈਦਾ ਸ਼ਹਿਰ। ਅੱਛਾ ਸ਼ਹਿਰ ਕਿੰਨੀ ਕੁ ਦੂਰ ਸੀ ਪਿੰਡੋਂ? ਸ਼ਹਿਰ ਸਾਰੀ ਪਿੰਡੋਂ, ਹੁਣ ਕਿਹੜਾ ਪਿੰਡ ਦੱਸਾਂ ਤੈਨੂੰ? ਮੀਲ 2 ਮੀਲ ਲਾਗੇ ਸੀ 2 ਮੀਲ ਸੀ ਸਾਰਾ ਹੀ। 2 ਮੀਲ ਤੇ ਸੀਗਾ ਸ਼ਹਿਰ। ਤੇ ਹੋਰ ਕੋਈ ਆਪਣਾ ਯਾਦਗਾਰ ਗੱਲਬਾਤ ਦੱਸੋ, ਵੀ ਕੋਈ ਵਾਕਿਆ ਯਾਦਗਾਰ ਹੋਵੇ ਉਧਰ ਦਾ? ਉਹ ਜਿਹੜਾ ਛਿਣਗਾ ਲੈਣ ਗਏ ਸੀ ਉਹ ਗੱਲ ਸੁਣਾਓ। ਹੈ ਜੀ, ਛਿਣਗਾ ਗੱਡੇ ਦਾ ਲੈਣ ਜਿਹੜੇ ਗਏ ਸੀਗੇ ਉਹ ਗੱਲ ਸੁਣਾਓ। ਉਹਦਾ ਚੇਤਾ ਨਹੀਂ ਮੈਨੂੰ, ਇਹ ਸੁਣਾਉਂਗਾ ਕਿਸੇ ਨੇ ਚੇਤਾ ਹੋਊ ਤਾਂ। ਬਜ਼ੁਰਗਾਂ ਦੀ ਹੁਣ ਯਾਦਾਸ਼ਤ ਥੋੜੀ ਜਿਹੀ ਕਮਜ਼ੋਰ ਆ, ਤੇ ਉਹ ਕਹਿੰਦੇ ਕਿ ਮੈਨੂੰ ਯਾਦ ਨਹੀਂ ਹੈ, ਫਿਰ ਕਿਤੇ ਯਾਦ ਆਇਆ ਤੇ ਫਿਰ ਤੁਹਾਨੂੰ ਸੁਣਾਉਂਗਾ ਗੱਲਾਂ ਬਾਤਾਂ। ਹੁਣ ਉਮਰ ਬਹੁਤ ਜ਼ਿਆਦਾ ਹੋ ਗਈ ਹੈ, ਇਸ ਕਰਕੇ ਥੋੜ੍ਹੀਆਂ ਗੱਲਾਂ ਬਾਤਾਂ ਜ਼ਿਹਨ ਚੋਂ ਨਿਕਲ ਵੀ ਜਾਂਦੀਆਂ, ਤੁਹਾਨੂੰ ਪਤਾ ਉਮਰ ਦਾ ਤਕਾਜ਼ਾ। ਬਹੁਤ ਬੜਾ ਪਿੰਡ ਦਾ, ਬਹੁਤ ਹੀ ਬੜਾ, ਹੀਰਾ ਦਾ ਪਿੰਡ। ਤੇ ਉਹਨਾਂ ਦਾ ਸਾਨੂੰ ਖਤਰਾ ਹੀ ਕੋਈ ਨਹੀਂ ਸੀ। ਉਹ ਤਾਂ ਆਪ ਸਾਨੂੰ ਆ ਕਹਿੰਦੇ ਸੀ ਕਿ ਆਸਮਾਨ ਫਲਾਣਾ ਇਲਾਕਾ ਖਤਰੇ ਵਾਲਾ ਲਗਾਇਆ ਨਹੀਂ, ਅਸੀਂ ਕਹਿਣਾ ਨਹੀਂ, ਸਾਡੀ ਨਾਲ ਮਿਲਟਰੀ ਹੈਗੀ ਆ। ਸਹੀ ਆ। ਉੱਥੇ ਦਾ ਫਾਈਲ ਕਰੀਏ। ਜੋ ਸਰਕਾਰ ਕੋ ਚੋਸ ਆ ਇੱਦਾਂ, ਅੱਛਾ ਬਰਸਾਤੀ ਪਾਣੀ ਆਉਣਾ ਪਹਾੜ ਚੋਂ। ਅੱਛਾ ਪਹਾੜ ਵੀ ਹੈਗੇ ਸੀ ਉਧਰ? ਹੋਰ ਸਾਡੇ ਨਾਲ ਲੱਗ ਗਈ ਸੀ, ਸਾਰਾ ਪਹਾੜ ਹੀ ਸਗਾ ਪਰ ਨਾਲ ਦੋ ਬਾਕੀ ਸਾਰਾ ਪਰੇ ਪਹਾੜ ਹੀ ਸੀ। ਬਿਮਾਰੀਆਂ ਨਾਲ ਲੱਗਦਾ ਹੈ। ਅਸੀਂ ਉਰੇ ਸੇ 7 ਗਾਂ ਆ ਬਾਗਦੀ ਜ਼ਮੀਨ ਖਰੀ ਜਾਂ ਇੱਕ ਪੈਰ ਸਾਥੇ ਪਰੇ ਸਾ, ਤੇ ਨਹੀਂ ਤਾਂ ਸਾਰੀ ਉਹ ਬਾਗਦੀ ਉੱਥੇ ਸਾਰੀ ਰਹਿੰਦੇ ਆ। ਤੁਹਾਡੇ ਪਿੰਡ ਰੂਹਾਨੀ ਸ਼ਖਸੀਅਤ ਕੋਈ ਦਰਬਾਰ ਕੋਈ ਕਿਹੜਾ? ਤੁਹਾਡੇ ਪਿੰਡ ਕੋਈ ਮਸ਼ਹੂਰ ਉਸ ਟਾਈਮ ਦੀ ਹਸਤੀ, ਕੋਈ ਦਰਬਾਰ ਕੋਈ ਲਾਗੇ ਹੈ ਸੀ ਤੁਹਾਡੇ? ਦਰਬਾਰ ਦਰਬਾਰ ਮੈਂ ਟੋਲ ਜਾ ਸੁਣ ਲਿਆ ਜੀ, ਹੁਣ ਮੈਂ ਯਾਦ ਕਰਦਾ। ਅੱਛਾ ਕਰ ਲਓ ਯਾਦ। ਐਡਾ ਵੱਡਾ ਦਰਬਾਰ ਕੋਈ ਨਹੀਂ ਸੀ, ਤਾਂ ਉਦਾਂ
ਛੋਟੇ ਮੋਟੇ 2-3 ਦਰਬਾਰ ਸੀ। ਕੋ ਮੇਲੇ ਮੂਲੇ ਜਿਹੜੇ ਕੋ ਮਸ਼ਹੂਰ ਲੱਗਦੇ ਹੋਣ ਲੱਗੇ ਬਾਬੇ ਤੁਹਾਡੇ? ਗੌਰ ਸ਼ਾਹ ਦੇ ਜਾਂਦੇ ਸੀ ਤੁਸੀਂ ਪਟਰਾਣੇ? ਬਾਬੇ ਗੌਰ ਸ਼ਾਹ ਦੇ ਪਟਰਾਣੇ ਜਾਂਦੇ ਸੀ? ਬਾਬੇ ਗੌਰ ਸ਼ਾਹ ਦੇ ਪਟਰਾ ਘਾਟੀ ਮੇਲੇ ਤੇ? ਘਾਟੀ अच्छा और मोया मेले पे बाबे माई दे मेला ਜਿਹੜਾ ਇੱਥੇ ਅਸੀਂ ਕਹਿੰਦੇ ਬਾਬੇ ਹਸਨ ਮੁਹੰਮਦ ਦੇ ਹੁਣ ਯਾਦ ਨਹੀਂ। ਯਾਦ। ਲੋ ਜੀ ਦੋਸਤੋ, ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਪਸੰਦ ਆਈ ਹੋਵੇਗੀ। ਤੇ ਸਾਡਾ ਚੈਨਲ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਡੋਲਨਵਾਲ ਟੀਵੀ ਦੀ ਤਰਫੋਂ ਤੁਹਾਨੂੰ ਅੱਲਾ ਹਾਫਿਜ਼।